महाराजा रणजीत सिंह दे मरण दे 180 साल बाद ये मुजस्मा शाही किला लाहौर दे विच लाया गया है। और ये मुजस्मा किस बंदे ने लवाया है, ये तुहाडे जहन दे विच सवाल जरूर आ रहा होएगा। तो आओ तुहाडी मुलाकात करवाने उस बंदे नाल और गलबात करवाने जिन्हें ये मुजस्मा लगवाया है। ਅੱਜ ਜੋ ਤਰੀਖੀ ਦੇਣਾ ਜਦੋਂ ਮਹਾਰਾਜਾ ਰਣਜੀਤ ਸਿੰਘ ਦੇ ਇਸ ਦੁਨੀਆ ਤੋਂ ਚਲਾਣਾ ਕਰਨ ਤੋਂ 180 ਸਾਲ ਬਾਅਦ ਲਾਹੌਰ ਸ਼ਾਹੀ ਕਿਲੇ ਦੇ ਅੰਦਰ ਉਹਨਾਂ ਦਾ ਮੁਜੱਸਮਾ ਨਸਬ ਕੀਤਾ ਗਿਆ ਹੈ। ਉਹ ਮੁਜੱਸਮਾ ਜਿਹੜਾ ਉਹਨਾਂ ਦੀ ਉਮਰ 'ਚ ਵੀ ਨਸਬ ਨਹੀਂ ਸੀ ਹੋਇਆ ਤੇ 180 ਸਾਲ ਬਾਅਦ ਕੋਈ ਸੋਚ ਵੀ ਨਹੀਂ ਸੀ ਸਕਦਾ ਕਿ ਲਾਹੌਰ ਦੇ ਵਿੱਚ ਸ਼ਾਹੀ ਕਿਲੇ ਦੇ ਅੰਦਰ ਇਹ ਮੁਜੱਸਮਾ ਲਾਇਆ ਜਾਏਗਾ। ਸਿੱਖ ਗੈਲਰੀ ਦੇ ਬਾਹਰ ਲਾਇਆ ਗਿਆ ਤੇ ਮੁਜੱਸਮਾ ਲਾਉਣ ਵਾਲੇ ਸਰਦਾਰ ਬੋਬੀ ਸਿੰਘ ਮੇਰੇ ਨਾਲ ਮੌਜੂਦ ਆ। ਉਹਨਾਂ ਦੇ ਕੋਲੋਂ ਅਸੀਂ ਜਾਣਦੇ ਹਾਂ ਤੁਹਾਨੂੰ ਇਹ ਮੁਜੱਸਮਾ ਲਾਉਣ ਦਾ ਖਿਆਲ ਬੋਬੀ ਜੀ ਕਦੋਂ ਆਇਆ ਤੇ ਕਿੱਦਾਂ ਤੁਸੀਂ ਲਾਇਆ ਤੇ ਇਹਦੇ ਲਈ ਕੀ ਤਿਆਰੀ ਕਰਨੀ ਪਈ? ਇਹ ਸੋਚ 30 ਸਾਲ ਦਾ ਸੋਚ ਅਸੀਂ 30 ਸਾਲ ਪਹਿਲਾਂ ਪਾਕਿਸਤਾਨ ਉਸ ਦਿਨ ਨਾ ਮੇਰਾ ਸੋਚ ਕੁਝ ਕਰੀ ਇੱਥੇ ਮੈਂ ਘੁੰਮਦਾ ਰਹਿੰਦਾ ਸੀ ਪਾਕਿਸਤਾਨ। ਹਰ ਸਾਨੂੰ ਵੀਜ਼ਾ ਮਿਲ ਜਾਂਦਾ ਸੀ ਆਰਾਮ ਨਾਲ, ਬ੍ਰਿਟਿਸ਼ ਪਾਸਪੋਰਟ ਸਾਡੇ ਕੋਲ। ਮੈਂ ਦੇਖਦਾ ਰਹਿੰਦਾ ਸੀ ਕਿ ਅਸੀਂ ਕੀ ਕਰ ਸਕਦੇ, ਇੰਨਾ ਪਿਆਰ ਮਿਲਦਾ ਸਾਨੂੰ, ਰਿਸਪੈਕਟ ਦਿੰਦਾ, ਇੱਜ਼ਤ ਮਿਲਦੀ ਹੈ ਲਾਹੌਰ ਯਾਰ ਤੋਂ ਮੈਂ ਕੀ ਦੇ ਸਕਦਾ ਇਹਨੂੰ। ਮੈਂ ਸੋਚਿਆ ਚਲੋ ਇੱਕ ਰਣਜੀਤ ਸਿੰਘ ਨੂੰ ਮੁੜ ਕੇ ਲੈ ਕੇ ਆਈ ਹੈ ਕਿ ਇੱਥੇ ਲਾਹੌਰ 'ਚ ਕੋਈ ਨਿਸ਼ਾਨੀ ਹੈ ਨਹੀਂ ਮਹਾਰਾਜਾ ਰਣਜੀਤ। ਠੀਕ ਹੈ ਉਹਦੀ ਸਮਾਧੀ ਆ, 8 ਦਾਰਾ ਜਿੱਥੇ ਉਹਦਾ ਮਹਿਲ ਹੁੰਦਾ ਸੀ, ਲੇਕਿਨ ਐਸੀ ਕੋਈ ਚੀਜ਼ ਦਈਏ ਲਾਹੌਰ ਨੂੰ ਮੁੜ ਕੇ ਕਿ ਦੇਖੋ ਸ਼ੁਕਰਗੁਜ਼ਾਰ ਹਾਂ ਮੈਂ ਤੁਹਾਡਾ, ਤੁਸੀਂ ਮੈਨੂੰ ਇੰਨਾ ਪਿਆਰ ਦੇਖ ਕੇ ਮੈਨੂੰ ਹੈ ਨਾ ਮੋਟਾ ਕਰਤਾ, ਮੈਂ ਤੁਹਾਨੂੰ ਕੀ ਮੁੜ ਕੇ ਦੇਵਾਂ। ਤਾਂ ਮੈਂ ਸੋਚਿਆ ਸੀ ਕਿ ਗੁਰਦੁਆਰੇ ਕੰਮ ਹੁੰਦੇ ਆ, ਠੀਕ ਹੈ ਰੈਨੋਵੇਸ਼ਨ ਹੋ ਰਿਹਾ, ਅਸੀਂ ਕਿੱਦਾਂ ਚੀਜ਼ ਦਈਏ ਮੁੜ ਕੇ ਲਾਹੌਰ 'ਚ। ਤਾਂ ਮੈਂ ਸੋਚਿਆ ਮਹਾਰਾਜਾ ਰਣਜੀਤ ਸਿੰਘ ਕਿਉਂ ਮੁੜ ਕੇ ਨਹੀਂ ਲੈ ਕੇ ਆਈਏ। ਪੰਜਾਬੀ ਦਾ ਮਹਾਰਾਜਾ ਸੀ, ਸਿੱਖਾਂ ਦਾ ਮਹਾਰਾਜਾ ਨਹੀਂ ਸੀ। ਤਾਂ ਇਹ 2 ਸਾਲ ਪਹਿਲਾਂ ਅਸੀਂ ਕਨਸੈਪਟ ਬਣਾਇਆ, ਅਪਰੋਚ ਕੀਤਾ, ਵਾਲ ਸਿਟੀ ਨੂੰ ਅਪਰੋਚ ਕੀਤਾ, ਆਕਿਆ ਡਿਪਾਰਟਮੈਂਟ ਨੂੰ ਅਪਰੋਚ ਕੀਤਾ। ਇੱਕ ਵਾਰ ਨਾ ਨਹੀਂ ਕੀਤਾ, ਹਾਂ ਕੀਤੀ। ਉਸ ਤੋਂ ਬਾਅਦ ਅਸੀਂ 2 ਸਾਲ ਦੇ ਵਿੱਚ ਲੋਕਲ ਆਰਟਿਸਟ ਲੈ ਕੇ ਆਏ, ਗਾਈਡੈਂਸ ਲਿਆ ਫਕੀਰ ਖਾਨਾ ਦੇ ਅੰਡਰ ਇਹਨਾਂ ਨੇ ਬਣਾਇਆ। ਤਾਂ ਅਸੀਂ ਵੇਖੋ 80 ਸਾਲ ਵਾਸਤੇ ਨਹੀਂ ਬਣਾਇਆ, ਅਸੀਂ ਬਣਾਇਆ ਟੂਰਿਜ਼ਮ ਵਾਸਤੇ। ਇੱਕ ਸ਼ੁरुआत है कि टूरिज़्म आओ देखे कि पाकिस्तान की कितनी अपॉर्चुनिटी था देखने को आने को। ये जो संबंध है सिखों को मुसलमानों का ये मजबूत और होए और रणजीत सिंह हमको गाइड करेगा कि इस तो बाद ऐसे किधर निकली है पाकिस्तान ਅਸੀਂ ਕੀ ਕਰ ਸਕਦੇ ਅੱਗੇ ਜਾ ਕੇ। ਇਹ ਸਾਡਾ ਮਕਸਦ ਹੈ। ਹੋਰ ਮਹਾਰਾਜਾ ਰਣਜੀਤ ਸਿੰਘ ਦੀ ਜਿਹੜੀ ਇੱਥੇ ਹਕੂਮਤ ਸੀ ਉਹ ਤਾਂ ਪੰਜਾਬੀ ਹਕੂਮਤ ਸੀ। ਪੰਜਾਬੀ ਹਕੂਮਤ ਸੀ, ਇਹ ਸਿੱਖ ਹਕੂਮਤ ਨਹੀਂ ਸੀ, ਪੰਜਾਬੀ। ਔਰ ਸਰਕਾਰ ਪੰਜਾਬੀਆਂ ਦਾ ਸਰਕਾਰ ਸੀ। ਇਹ ਗਲਤ ਫਹਿਮੀ ਕਿ ਸਿੱਖ ਸਰਕਾਰ ਸੀ, ਨਹੀਂ, ਪੰਜਾਬੀਆਂ ਦੀ ਹਕੂਮਤ ਸੀ। ਔਰ ਦਰਬਾਰ ਦੇ ਵਿੱਚ ਰਣਜੀਤ ਸਿੰਘ ਦੇ ਪੂਰੇ ਮੁਸਲਮਾਨ ਹਿੰਦੂ ਸੀ, ਸਿੱਖ ਨਹੀਂ ਸੀ। ਤਾਂ ਉਹਨਾਂ ਦਾ ਵਿਜ਼ਨ ਦੇਖੋ ਰਣਜੀਤ ਸਿੰਘ ਦਾ, ਪੰਜਾਬੀ ਨੂੰ ਇਕੱਠਾ ਕਰਕੇ ਕਸ਼ਮੀਰ ਨੂੰ, ਮੁਲਤਾਨ, ਪਿਸ਼ਾਵਰ ਨੂੰ ਵਿੱਚ ਪਾ ਕੇ ਵਹਾਂ ਪੰਜਾਬ ਬਣਾਇਆ। ਜੋ ਅੱਜ ਕੱਲ੍ਹ ਉਹ ਜਿਹੜੀ ਹੁਣ ਸਾਡਾ ਸੋਚ ਆ ਬੰਦੇ ਨੂੰ ਇਕੱਠੇ ਕਰਕੇ ਪੰਜਾਬੀ ਦੀ ਜਿਹੜੀ ਸ਼ਾਨ ਆ ਦੁਨੀਆ 'ਚ ਦਿਖਾਈਏ ਕਿ ਆਹ ਲਾਹੌਰ ਆ। ਵਾਹ, ਇਹ ਜੀ ਬੋਬੀ ਸਿੰਘ ਸਾਹਿਬ ਦਾ ਕਹਿਣਾ ਕਿ ਉਹ ਪੰਜਾਬੀਆਂ ਦੀ ਸ਼ਾਨ ਪੂਰੀ ਦੁਨੀਆ ਨੂੰ ਦਿਖਾਉਣ ਲਈ ਉਹਨਾਂ ਨੇ ਮੁਜੱਸਮਾ ਇੱਥੇ ਲਾਇਆ ਤੇ ਇਸ ਮੁਜੱਸਮੇ ਤੋਂ ਬਾਅਦ ਪੂਰੇ ਦੁਨੀਆ ਦੇ ਲੋਕਾਂ ਨੂੰ ਦਿਖਾਉਣਗੇ ਕਿ ਪੰਜਾਬੀਆਂ ਦੀ ਕੀ ਸ਼ਾਨ ਸੀ।